जी सज्जनों, सब तो पहले ਇਹ ਵੀਡੀਓ ਸੁਣੋ ਜੀ, ਫਿਰ ਗੱਲ ਕਰਨੇ ਕਿ ਚਾਚਾ ਤੇ ਚਾਚੇ ਦੇ ਪੁੱਤਰ ਜਿਹੜੇ ਨੇ ਉਹ ਤੇਰੇ ਸ਼ਰੀਕ ਨੇ। ਇਸ ਗੱਲੇ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਪਿਤਰੇਰ ਸ਼ਰੀਕ ਹੁੰਦੇ ਨੇ, ਪਿਤਰੇਰ ਸ਼ਰੀਕ ਹੁੰਦੇ ਨੇ ਜੀ। ਤੁਸੀਂ ਰਾਜਾ ਸਾਹਿਬ ਦੀ ਗੱਲ ਸੁਣੀ ਹੈ। ਰਾਜਾ ਸਾਹਿਬ ਪੁੱਛਣਾ ਚਾਹੁੰਦੇ ਨੇ ਕਿ ਜਨਾਬ ਪਿਤਰੇਰ ਸ਼ਰੀਕ ਕਿਉਂ ਹੁੰਦੇ ਨੇ। ਜਨਾਬ ਰਾਜਾ ਸਾਹਿਬ ਪਿਤਰੇਰ ਸ਼ਰੀਕ ਮੇਰਾ ਖਿਆਲ ਹੈ ਇਸ ਵਾਸਤੇ ਹੁੰਦੇ ਨੇ ਕਿ ਪਿਤਰੇਰ ਜਾਇਦਾਦ ਦੇ ਵਿੱਚ ਸ਼ਰਾਕਤਦਾਰ ਹੁੰਦੇ ਨੇ, ਸ਼ਰਾਕਤਦਾਰ ਤੋਂ ਹੀ ਇਹ ਸ਼ਰੀਕ ਬਣਿਆ। ਤੇ ਜਦੋਂ ਕੋਈ ਤੁਹਾਡਾ ਜਾਇਦਾਦ ਵੰਡ ਲਵੇ, ਜ਼ਾਹਿਰ ਹੈ ਉਹ ਫਿਰ ਬੁਰਾ ਹੀ ਲੱਗਦਾ ਹੈ, ਜਿਸ ਵਜ੍ਹਾ ਤੋਂ ਉਹ ਪਿਤਰੇਰ ਸ਼ਾਇਦ ਇਤਨੇ ਬੁਰੇ ਲੱਗਦੇ ਨੇ ਕਿ ਮਸੇਰ ਇਤਨੇ ਬੁਰੇ ਨਹੀਂ ਲੱਗਦੇ। ਸਾਡੇ ਕੋਲ ਚੂँਕਿ ਜਿਹੜੀ ਜ਼ਨਾਨੀਆਂ ਨੇ ਉਹਨਾਂ ਦਾ ਜਾਇਦਾਦ ਦੇਵਣ ਦਾ ਸਿਸਟਮ ਕੋਈ ਨਹੀਂ ਸਾਡੇ ਕਲਚਰ ਦੇ ਵਿੱਚ, ਇਸ ਵਜ੍ਹਾ ਤੋਂ ਮਸੇਰ ਆਉਂਦੇ ਨੇ ਕਿ ਬੜਾ ਪਿਆਰਾ ਸਾਗ ਕਿਤੇ ਪਿਤਰੇਰ ਨਹੀਂ। ਦੂਸਰਾ ਰਾਜਾ ਸਾਹਿਬ ਤੁਹਾਡਾ ਸਵਾਲ ਇਹ ਆਈ ਕਿ ਜਨਾਬ ਮੇਜ਼ਬਾਨ ਨੂੰ ਪੰਜਾਬੀ ਵਿੱਚ ਕੀ ਆਖਦੇ ਨੇ। ਤੁਹਾਡੇ ਕੋਲ ਕਿਸੇ ਪੁੱਛਿਆ, ਮੈਂ ਵੀ ਉਹਦਾ ਜਵਾਬ ਦੇ ਦੇਵਾਂ। ਸ਼ਾਹ ਹੁਸੈਨ ਦੀ ਇੱਕ ਲਾਈਨ ਹੈ ਕਿ ਮਿੱਤਰਾਂ ਦੀ ਮਜਮਾਨੀ ਖਾਤਰ ਲਹੂ ਦਿਲੇ ਦਾ ਛਾਣੀ ਦਾ। ਇਸ ਨੂੰ ਮੇਜ਼ਬਾਨ ਨੂੰ ਪੰਜਾਬੀ ਦੇ ਵਿੱਚ ਮਜਮਾਨ ਆਖਿਆ ਜਾਂਦਾ ਹੈ ਜੀ। ਇਹ ਕਲਾਸਿਕ ਦਾ ਮਿਸਰਾ ਹੈ, ਜਿਹੜਾ ਹੁਣ ਲੋਕ ਹੋਰ ਵੀ ਘੜ ਰਹੇ ਨੇ ਬਣਾ ਰਹੇ ਨੇ, ਉਹ ਵੀ ਠੀਕ ਹੋ ਸਨ। ਆਦਰੀ ਕੁਝ ਲੋਕ ਆਖ ਰਹੇ ਨੇ, ਤੁਸੀਂ ਪ੍ਰਾਣ ਚਾਰਕ ਆਖ ਰਹੇ ਹੈ, ਲੇਕਿਨ ਅਸਲ ਜਿਹੜਾ ਕਲਾਸਿਕ ਦੇ ਵਿੱਚ ਯੂਜ਼ ਹੋਇਆ, ਸ਼ਾਹ ਹੁਸੈਨ ਨੇ ਯੂਜ਼ ਕੀਤਾ ਹੈ ਜਾਂ ਸੂਫੀਆ ਨੇ ਯੂਜ਼ ਕੀਤਾ ਹੈ, ਉਹ ਮਜਮਾਨ ਸਭ ਤੋਂ ਪਹਿਲੇ ਸ਼ਾਹ ਹੁਸੈਨ ਨੇ ਯੂਜ਼ ਕੀਤਾ ਹੈ। ਅਤੇ ਮਜਮਾਨ ਹੀ ਮੇਜ਼ਬਾਨ ਨੂੰ ਆਖਿਆ ਜਾਂਦਾ ਹੈ, ਜਿਹੜਾ ਠੁਕਵਾਂ ਲਫ਼ਜ਼ ਹੈ।